ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਆਂ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੇਡੀਓ USA ਨਾਲ। ਤੇ ਹੁਣ ਆਪਾਂ ਚੱਲਾਂਗੇ ਪੰਜਾਬ ਇਲੈਕਸ਼ਨ ਐਕਸਪ੍ਰੈਸ ਦੇ ਲਈ ਜਿਹੜੀਆਂ ਖਬਰਾਂ ਆਪਾਂ ਸ਼ੇਅਰ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ ਨੈੱਟ ਤੇ, ਸੈੱਟ ਤੇ, ਫੋਨ ਤੇ। ਜੇ ਤੁਹਾਡੇ ਕੋਲ ਕੋਈ ਸਮਾਰਟਫੋਨ ਆ ਤੇ ਉਸ ਦੀ ਐਪ ਡਾਊਨਲੋਡ ਕਰ ਸਕਦੇ ਹਾਂ। ਜੇ ਦੂਰ ਬੈਠੇ ਆ ਜੀ ਦੇਸ਼ ਵਿਦੇਸ਼ ਦੇ ਵਿੱਚ ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ www.punjabiradiousa.com। ਤੇ ਪੰਜਾਬੀ ਰੇਡੀਓ USA ਨੂੰ ਜੇ ਸੁਣਨਾ ਆ ਤੁਸੀਂ ਕੈਲੀਫੋਰਨੀਆ, ਨਵਾਡਾ ਤੇ ਵਾਸ਼ਿੰਗਟਨ ਦੇ ਵਿੱਚ ਰੇਡੀਓ ਸੈੱਟ ਲਾ ਸਕਦੇ। ਕਿੱਥੋਂ ਲੈਣੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹਾਂ 4082725200। ਫੋਨ ਤੇ ਸੁਣਨੇ ਲਈ ਫੋਨ ਨੰਬਰ ਹੈ ਜੀ 832 551 5029 832-551-5029। ਦੂਸਰਾ ਫੋਨ ਨੰਬਰ 6054756868। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਜੀ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਅੱਜ ਦਾ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਹੜੇ ਚੋਣ ਪ੍ਰਚਾਰ ਦੀਆਂ ਆਪਾਂ ਖਬਰਾਂ ਸੁਣਦੇ ਸੀ ਕਿ ਚੋਣ ਪ੍ਰਚਾਰ ਆ ਉਹ ਕੁਛ ਘੰਟੇ ਪਹਿਲਾਂ ਬੰਦ ਕਰ ਦਿੰਦੇ ਆ। ਤੇ ਕਦੋਂ ਕੁ ਉਹ ਜਿਹੜਾ ਚੋਣ ਪ੍ਰਚਾਰ ਆ ਬੰਦ ਕਰਨਾ ਹੈ, ਕਿੰਨੇ ਕੁ ਘੰਟੇ ਰਹਿ ਗਏ ਆ? ਅੱਜ ਸ਼ਾਮ ਨੂੰ ਜਿਹੜਾ ਜੀ 6 ਵਜੇ ਇਹ ਚੋਣ ਪ੍ਰਚਾਰ ਖਤਮ ਹੋ ਜਾਣਾ ਤੇ ਉਸ ਤੋਂ ਬਾਅਦ ਫਿਰ ਕੱਲ ਦਾ ਦਿਨ ਜਿਹੜਾ ਜੀ ਉਹ ਰਹਿ ਜਾਣਾ ਘਰੋਂ ਘਰੀ ਤੁਰਨ ਦਾ। ਅੱਜ ਪੂਰਾ ਦੌਰ ਜਿਹੜਾ ਜੀ ਉਹ ਸਾਰੀਆਂ ਸਿਆਸੀ ਧਿਰਾਂ ਨੇ, ਸਾਰੇ ਉਮੀਦਵਾਰਾਂ ਨੇ ਜਿਹੜਾ ਜੀ ਉਹ ਲਾ ਦੇਣਾ। ਚੋਣ ਪ੍ਰਚਾਰ ਤਾਂ ਸ਼ਾਮ ਨੂੰ ਬੰਦ ਹੋਣਾ, ਪਰ ਪੰਜਾਬ ਦੇ ਠੇਕੇ ਜਿਹੜੇ ਆ ਉਹ ਰਾਤ 12 ਵਜੇ ਤੋਂ ਬੰਦ ਹੋ ਗਏ ਆ। ਹੁਣ ਮੋਰੀਆਂ ਥਾਣੀ ਸ਼ਰਾਬ ਜਿਹੜੀ ਆ ਉਹ ਜ਼ਰੂਰ ਵਿਕ ਰਹੀ ਆ, ਜਾਂ ਫਿਰ ਉਮੀਦਵਾਰ ਜਿਹੜੇ ਨੇ ਉਹ ਮੁਹੱਲਿਆਂ ਦੇ ਵਿੱਚ ਜਿਹੜੇ ਉਹਨਾਂ ਨੇ ਪ੍ਰਧਾਨ ਬਣਾਏ ਨੇ ਉਹ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਰਾਹੀਂ ਸ਼ਰਾਬ ਦਾ ਹੜ ਜਿਹੜਾ ਜੀ ਉਹ ਉਹਨਾਂ ਨੇ ਲੈ ਆਂਦਾ ਕੱਲ ਦਾ, ਜਿਹਦੀਆਂ ਕੁਛ ਇੱਕ ਮਿਸਾਲਾਂ ਆਪਾਂ ਅੱਗੇ ਚੱਲ ਕੇ ਵੀ ਨੇ ਆ। ਤੋ ਇਹ ਸਾਰਾ ਕੁਛ ਜਿਹੜਾ ਜੀ ਅੱਜ ਪੰਜਾਬ ਦੇ ਵਿੱਚ ਭਾਵ ਕਿ ਇੱਕ ਜਿਹੜਾ ਦੂਸਰਾ ਗੇੜ ਸੀਗਾ ਜੀ ਉਹ ਮੁਕੰਮਲ ਹੋਣ ਜਾ ਰਿਹਾ ਸ਼ਾਮ ਨੂੰ, ਤੇ ਤੀਜਾ ਗੇੜ ਜਿਹੜਾ ਜੀ ਉਹ ਘਰੋਂ ਘਰੀ ਤੁਰਨ ਦਾ, ਚੌਥਾ ਗੇੜ ਫਿਰ ਵੋਟਾਂ ਪੈਣ ਵਾਲਾ ਪਰਸੋਂ ਨੂੰ ਭਾਵ ਕਿ ਜਿਹੜਾ ਮੇਲਾ ਹੈ ਉਹ ਵੋਟਾਂ ਦਾ ਲੱਗਣਾ। ਤੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਕਿਸਮਤ ਜਿਹੜੀ ਆ ਵੋਟਿੰਗ ਮਸ਼ੀਨਾਂ ਦੇ ਵਿੱਚ ਬੰਦ ਹੋ ਜਾਣੀ ਹੈ। ਅੱਜ ਲਾਸਟ ਦਿਨ ਜਿਹੜਾ ਜੀ ਜਿਹੜੀਆਂ ਵੱਡੀਆਂ ਰੈਲੀਆਂ ਨੇ ਉਹਦੇ ਵਿੱਚ ਰਾਹੁਲ ਗਾਂਧੀ ਹੋਰੀ ਇੱਥੇ ਬਠਿੰਡੇ ਆ ਰਹੇ ਨੇ, ਤੇ ਉਸ ਤੋਂ ਬਾਅਦ ਉਹਨਾਂ ਨੇ ਫਰੀਦਕੋਟ ਜਿਹੜਾ ਜੀ ਉਹ ਜਾਣਾ ਹੈ। ਆਮ ਆਦਮੀ ਪਾਰਟੀ ਦੇ ਯੁਗਿੰਦਰ ਯਾਦਵ ਕੰਟੀਨਿਊ ਜਿਹੜੇ ਨੇ ਇੱਥੇ ਪੰਜਾਬ ਦੇ ਵਿੱਚ ਵੱਖ-ਵੱਖ ਸੀਟਾਂ ਦੇ ਉੱਤੇ ਜਾ ਰਹੇ ਨੇ। ਕਾਂਗਰਸ ਵੱਲੋਂ ਰਾਹੁਲ ਗਾਂਧੀ ਔਰ ਅਕਾਲੀ ਦਲ ਦੀਆਂ ਜਿਹੜੀਆਂ ਰੈਲੀਜ਼ ਨੇ ਜੀ ਉਹ ਵੀ ਚੱਲ ਰਹੀਆਂ ਨੇ। ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਅੰਮ੍ਰਿਤਸਰ ਤੇ ਕੁਝ ਹੋਰ ਥਾਵਾਂ ਦੇ ਉੱਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਾ ਜੀ। ਜੀ ਤੇ ਅੱਗੇ ਚੱਲਦੇ ਹਾਂ। ਆਪਾਂ ਦੇ ਕੋਲ ਕਾਫੀ ਕੁਐਸਚਨ ਹੈ ਜੀ, ਜਿਵੇਂ ਬਿਕਰਮ ਮਜੀਠੀਏ ਦੇ ਜਿਹੜੇ ਬਿਆਨ ਨੇ ਭੁਚਾਲ ਲਿਆ ਦਿੱਤਾ ਆ। ਕੀ ਇਸ ਦੇ ਬਿਆਨ ਦਾ ਜਿਵੇਂ ਜੇਤਲੀ ਨੇ ਰੈਲੀਆਂ ਸ਼ੁਰੂ ਕੀਤੀਆਂ ਸੀ, ਉਸ ਤੋਂ ਬਾਅਦ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਸ ਦੀਆਂ ਜਿਹੜੀਆਂ ਰੈਲੀਆਂ ਆ ਉਹ ਰੁਲ ਖੁਲ ਗਈਆਂ? ਨਰਿੰਦਰ ਮੋਦੀ ਹੋਰਾਂ ਦੀਆਂ 5 ਰੈਲੀਆਂ ਜਿਹੜੀਆਂ ਜੀ ਉਹਦਾ ਕਿਤੇ ਜ਼ਿਕਰ ਨਹੀਂ ਹੋ ਰਿਹਾ ਜੀ। ਜ਼ਿਕਰ ਹੋ ਰਿਹਾ ਤਾਂ ਉਹ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਬਿਆਨ ਦਾ ਹੀ ਹੋ ਰਿਹਾ, ਜਾਂ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਲਏ ਗਏ ਸਟੈਂਡ ਦਾ ਜਿਹੜਾ ਜੀ ਉਹ ਹੋ ਰਿਹਾ। ਨਰਿੰਦਰ ਮੋਦੀ ਦੀਆਂ ਰੈਲੀਆਂ ਨੇ ਜਿਹੜੀ ਭੀੜ ਜਤਾਉਣੀ ਸੀ ਜਾਂ ਉਸ ਤੋਂ ਬਾਅਦ ਜਿਹੜਾ ਚਰਚਾ ਛੇੜਨਾ ਸੀਗਾ ਉਹ ਚਰਚਾ ਕਿਤੇ ਠੱਪ ਹੋ ਕੇ ਰਹਿ ਗਿਆ। ਜਿਹੜੀਆਂ ਦੋ ਵੱਡੀਆਂ ਸੈਟਬੈਕ ਵੱਡੀਆਂ ਨੇ ਜੀ, ਸੱਤਾਧਾਰੀ ਧਿਰ ਅਕਾਲੀ ਦਲ ਤੇ BJP ਨੂੰ ਪਹਿਲੇ ਨੰਬਰ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਬਿਆਨ, ਤੇ ਦੂਜੇ ਨੰਬਰ ਦੇ ਉੱਤੇ ਬਾਬਾ ਰਾਮਦੇਵ ਦਾ ਜਿਹੜਾ ਬਿਆਨ ਹੈ ਜੀ ਉਹ ਬਹੁਤ ਵੱਡੀ ਸੈਟਬੈਕ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਬਾਕੀ ਸੂਬਿਆਂ ਦੇ ਨਾਲ ਪੰਜਾਬ ਦੇ ਵਿੱਚ ਵੀ ਜਿਹੜਾ ਦਲਿਤ ਭਾਈਚਾਰੇ ਦਾ ਬਹੁਤ ਵੱਡਾ ਵੋਟ ਬੈਂਕ ਹੈ, ਉਹਦੇ ਵਿੱਚ ਤਕੜਾ ਜਿਹੜਾ ਜੀ ਉਹ ਰਾਮਦੇਵ ਵਾਲੇ ਮਾਮਲੇ ਦੇ ਉੱਤੇ ਪਾਇਆ ਜਾ ਰਿਹਾ। ਉਹ ਵੋਟ ਬੈਂਕ ਵੀ ਜਿਹੜਾ ਉਹ ਖੋਰਾ ਲਾਊਗਾ ਸੱਤਾਧਾਰੀ ਧਿਰ ਨੂੰ। ਤੋ ਜਿਹੜੀ ਮੋਦੀ ਦੀਆਂ ਰੈਲੀਆਂ ਸੀ ਜੀ ਉਹ ਰੁੜ ਗਈਆਂ। ਹਾਂ, ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਜਿਹੜਾ ਬਿਆਨ ਹੈ ਜੀ ਉਹ ਚਰਚਾ ਦੇ ਵਿੱਚ ਹੈ ਜੀ। ਜੀ ਤੇ ਅਗਲਾ ਸਵਾਲ ਵੀ ਸਾਡਾ ਜੀ ਬਿਕਰਮ ਮਜੀਠੀਆ ਦੇ ਨਾਲ ਹੀ ਹੋਊਗਾ ਕਿ ਇਸ ਤਰ੍ਹਾਂ ਪਤਾ ਲੱਗਾ ਸੀ ਕਿ ਉਸ ਨੂੰ ਪੰਥ ਦੇ ਵਿੱਚ ਛੇਕ ਦਿੱਤਾ ਗਿਆ, ਕੀ ਗੱਲ ਇਹ ਸਹੀ ਆ? ਜਿਹੜਾ WhatsApp ਆ ਨਾ ਜੀ ਉਹਦੇ ਉੱਤੇ ਇਹ ਗੱਲ ਬੜੇ ਵੱਡੇ ਪੱਧਰ ਦੇ ਉੱਤੇ ਛਿੜੀ। ਅਕਾਲ ਤਖਤ ਸਾਹਿਬ ਦਾ ਜਿਹੜਾ ਲੈਟਰ ਹੈਡ ਸੀਗਾ ਉਹਦੇ ਉੱਤੇ ਇਹ ਲਿਖਿਆ ਹੋਇਆ ਸੀਗਾ ਕਿ ਜਥੇਦਾਰ ਸਾਹਿਬ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇਹ ਕਿਹਾ ਕਿ ਉਹਨੂੰ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਜਾਵੇ ਅੱਜ ਹੀ, ਔਰ ਉਹਨੂੰ ਪੰਥ ਤੋਂ ਛੇਕ ਦਿੱਤਾ ਗਿਆ। ਤੇ ਕੱਲ ਸਾਰਾ ਦਿਨ ਤਕਰੀਬਨ ਜਿਹੜੇ ਬਾਹਰੋਂ ਔਰ ਇੱਥੋਂ ਵੀ ਜੀ ਜਿਹੜਾ ਪੱਤਰਕਾਰ ਭਾਈਚਾਰਾ ਉਹ ਇੱਕ ਦੂਜੇ ਨੂੰ
ਟੱਲੀਆਂ ਖੜਕਾਉਂਦਾ ਰਿਹਾ ਕਿ ਇਸ ਦੇ ਪਿੱਛੇ ਕੀ ਸੱਚਾਈ ਹੈ। ਮੈਂ ਤਾਂ ਤਕਰੀਬਨ ਹਰੇਕ ਨੂੰ ਇਹੀ ਜਵਾਬ ਦਿੱਤਾ ਸੀਗਾ ਕਿ ਇਸ ਖਬਰ ਦੀ ਕਿਤੋਂ ਕੋਈ ਪੁਸ਼ਟੀ ਨਹੀਂ ਹੋ ਰਹੀ, ਕਿਉਂਕਿ ਜੇ ਇੱਦਾਂ ਦੀ ਕੋਈ ਗੱਲ ਹੁੰਦੀ ਤਾਂ ਜਥੇਦਾਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਜਿਹੜਾ ਕਰਨਾ ਸੀਗਾ। ਦੂਜੀ ਗੱਲ ਇੰਨੀ ਉਹਨਾਂ ਦੀ ਹਿੰਮਤ ਕਿੱਥੋਂ ਆ ਗਈ ਕੋਈ ਇਹਦੀ ਗੱਲ ਜਿਹੜੀ ਆ ਉਹ ਕਰ ਦੇਣ। ਸ਼ਾਮ ਹੁੰਦੇ ਤੱਕ ਤਕਰੀਬਨ ਇਹੀ ਲੱਗਿਆ ਜੀ ਕਿ ਹਾਂ ਇਹ ਜਿਹੜੀ ਖਬਰ ਹੈ ਇਹ ਉਂਝ ਹੀ ਕਿਸੇ ਦੇ ਵੱਲੋਂ ਫੈਲਾਈ ਹੋਈ ਹੈ, ਕਿਸੇ ਦੇ ਵੱਲੋਂ ਬਣਾਈ ਹੋਈ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਕੋਈ ਨਹੀਂ ਛੇਕਿਆ, ਪਰ ਦੂਜੇ ਪਾਸੇ ਹਜ਼ੂਰ ਸਾਹਿਬ ਦੇ ਜਿਹੜੇ ਜਥੇਦਾਰ ਨੇ ਜੀ ਤਖਤ ਹਜ਼ੂਰ ਸਾਹਿਬ ਦੇ ਕਮਲ ਜਿਹੜੇ ਉਹਨਾਂ ਨੇ ਇਹ ਕੁਲਵੰਤ ਸਿੰਘ ਗੁਰੀ ਉਹਨਾਂ ਨੇ ਪੰਜ ਸਿੰਘ ਸਾਹਿਬਾਨ ਨੇ ਇਕੱਠੇ ਤੌਰ ਦੇ ਉੱਤੇ ਫੈਸਲਾ ਲਿਆ ਕਿ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਤੁਕਾਂ ਸਨ ਦੀ ਉਹਨਾਂ ਨੂੰ ਤੋੜਨ ਮਰੋੜਨ ਤੇ ਚੇਂਜ ਕਰਨ ਦੇ ਮਾਮਲੇ ਵਿੱਚ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਛੇਕ ਦਿੱਤਾ ਪੰਥ ਦੇ ਵਿੱਚੋਂ, ਔਰ ਇਹ ਕਿਹਾ ਸਿੱਖਾਂ ਨੂੰ ਕਿ ਕੋਈ ਵੀ ਬਿਕਰਮ ਸਿੰਘ ਮਜੀਠੀਆ ਦੇ ਮੱਥੇ ਨਾ ਲੱਗੇ ਜੀ। ਜੀ ਤੇ ਅਗਲੀ ਗੱਲ ਫਿਰ ਆਪਾਂ ਜਿਵੇਂ ਆਪਣੇ ਬਿਕਰਮ ਮਜੀਠੀਆ ਦੇ ਅੱਜ ਸਾਰੇ ਸਵਾਲ ਕਰ ਲੈਨੇ ਆ ਕਿ ਬਿਕਰਮ ਮਜੀਠੀਆ ਤੇ ਕੰਪਨੀ ਆ ਜਿਹੜੀ ਇਹ ਪੰਜਾਬ ਸਰਕਾਰ ਤੋਂ ਕਹਿੰਦੇ ਕਾਫੀ ਲਾਹਾ ਲੈ ਰਹੇ ਆ। ਜਿਹੜੀ ਇੱਕ ਸੀਰੀਜ਼ ਲਗਾਤਾਰ ਚੱਲ ਰਹੀ ਹੈ ਜੀ, ਇੱਕੋ ਇੱਕ ਅਖਬਾਰ ਹੈ ਜਿਹਨੇ ਜੁਰਤ ਕੀਤੀ ਆ ਇਹਦਾ ਵੱਡਾ ਰਿਸਕ ਲੈਣ ਦੀ। ਸ਼ਾਇਦ ਇਹੀ ਟਰਸਟ ਜਿਹੜਾ ਸੀਗਾ ਰਿਸਕ ਲੈ ਸਕਦਾ ਸੀਗਾ, ਉਂਝ ਤਾਂ ਆਸ ਜਿਹੜੀ ਹੈ ਉਹ ਘੱਟ ਹੈ। ਇਹ ਜਿਹੜੀ ਤੀਜੀ ਕੜੀ ਆਈ ਹੈ ਜੀ ਇਹਦੇ ਵਿੱਚ ਇਹ ਪਤਾ ਲੱਗਾ ਜੀ ਕਿ ਬਿਕਰਮ ਸਿੰਘ ਮਜੀਠੀਆ ਉਰੀ ਜਿਹੜੇ ਨੇ ਜੀ ਉਹਨਾਂ ਨੇ ਜਿਹੜਾ ਊਰਜਾ ਬਈ ਜਿਹੜੀ ਕੰਪਨੀਆਂ ਬਣਾਈਆਂ ਹੋਈਆਂ ਨੇ ਉਹਦਾ ਲਾਹਾ ਜਿਹੜਾ ਜੀ ਸਿੱਧਮ ਸਿੱਧਾ ਲਿਆ ਹੈ। ਸਹਿਕਾਰੀ ਖੰਡ ਮਿੱਲ ਨਵਾਂ ਸ਼ਹਿਰ ਬਣ ਰਹੀ ਹੈ, ਸਹਿਕਾਰੀ ਖੰਡ ਮਿੱਲ ਅਜਨਾਲਾ ਕੰਮ ਸ਼ੁਰੂ ਨਹੀਂ ਹੋਇਆ, ਸਹਿਕਾਰੀ ਖੰਡ ਮਿੱਲ ਬਟਾਲਾ, ਸਹਿਕਾਰੀ ਖੰਡ ਮਿੱਲ ਗੁਰਦਾਸਪੁਰ, ਇੱਥੇ ਇਹਨਾਂ ਨੂੰ 12 ਮੈਗਾਵਾਟ ਦੀ ਸਮਰੱਥਾ ਜਿਹੜੀ ਹੈ ਜੀ ਉਹ ਬਖਸ਼ੀ ਗਈ ਹੈ। ਕੰਪਨੀ ਦੇ ਵੱਲੋਂ ਨਵਾਂ ਸ਼ਹਿਰ ਖੰਡ ਮਿੱਲ 'ਚ 15 ਮੈਗਾਵਾਟ ਦਾ ਪਲਾਂਟ ਲਾਉਣ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ। ਪੀਡਾ ਜਿਹੜੀ ਐਨਰਜੀ ਦਾ ਡਿਪਾਰਟਮੈਂਟ ਹੈ ਜੀ ਉਹਦੇ ਵੱਲੋਂ ਸਿੱਧਮ ਸਿੱਧਾ ਇਹ ਲਾਹਾ ਜਿਹੜਾ ਉਹ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸਾਰਾ ਸਾਹਿਬ ਦੇ ਉਹਨਾਂ ਦੇ ਕੋਲੇ ਮਾਲੀਆ, ਮੁੜ ਵਸੇਵਾ, ਆਫਤ ਪ੍ਰਬੰਧ, ਸੂਚਨਾ ਤੇ ਲੋਕ ਸੰਪਰਕ, ਗੈਰ ਰਵਾਇਤੀ ਊਰਜਾ, ਪ੍ਰਵਾਸੀ ਮਾਮਲੇ, ਇਹ ਸਾਰੇ ਉਹਨਾਂ ਕੋਲੇ ਮਹਿਕਮੇ ਨੇ। ਉਹਨਾਂ ਦੀ ਇੱਕ ਬਣਾਈ ਹੋਈ ਹੈ ਕੰਪਨੀ ਸਰਾਇਆ ਇੰਡਸਟਰੀਜ਼ ਲਿਮਟਿਡ। ਇਹਦੇ ਵਿੱਚ ਉਹਨਾਂ ਦੀ ਹਿੱਸਾਪਤੀ ਆ ਸਤਿਆਜੀਤ ਸਿੰਘ ਮਜੀਠੀਆ ਦਾ 49% ਸ਼ੇਅਰ ਹੈ, ਬਿਕਰਮ ਸਿੰਘ ਮਜੀਠੀਆ ਦਾ ਕਰੀਬ 11.25% ਦੇ ਸ਼ੇਅਰ ਹੈ, ਗੁਰਮੇਲ ਸਿੰਘ ਮਜੀਠੀਆ ਦਾ 11.25% ਦੇ ਕਰੀਬ ਹੈ। ਭਾਵ ਕਿ ਹੈ ਮਜੀਠੀਆ ਪਰਿਵਾਰ ਦੀ ਹੈ ਇਹ ਸਾਰੀ ਦੀ ਸਾਰੀ। ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹਦੇ ਉੱਤੇ ਗੱਲ ਕਰਦਿਆਂ ਕਿਹਾ ਜੀ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ, ਜੇ ਕਿਸੇ ਨੇ ਜਾਂਚ ਕਰਨੀ ਹੈ ਤੇ ਕਰ ਲਵੇ। ਜਿਨ੍ਹਾਂ ਨੇ ਜਿਹੜਾ ਪ੍ਰਦੀਪ ਅਹੂਜਾ ਜਿਹੜਾ ਡਾਇਰੈਕਟਰ ਹੈ ਸਰਾਇਆ ਇੰਡਸਟਰੀ ਦਾ, ਉਹਨੇ ਕਿਹਾ ਕਿ ਖੁੱਲੇ ਟੈਂਡਰ ਦੇ ਰਾਹੀਂ ਇਹ ਕੰਪਨੀ ਨੂੰ ਜਿਹੜੇ ਕੰਟਰੈਕਟ ਨੇ ਦਿੱਤੇ ਗਏ ਨੇ, ਇਹਦੇ ਵਿੱਚ ਬਾਕੀ ਕੰਪਨੀਆਂ ਵੀ ਆਈਆਂ ਸੀ, ਇਸ ਕੰਪਨੀ ਦੇ ਜਿਹੜੇ ਟੈਂਡਰ ਨੇ ਉਹ ਬਿਹਤਰ ਲੱਗੇ। ਕੱਲ ਵੀ ਗੱਲ ਕੀਤੀ ਸੀ, ਅਸਲ ਦੇ ਵਿੱਚ ਇਹਦਾ ਨਾਮ ਤਾਂ ਨਹੀਂ ਹੈ ਦਿੱਤਾ ਹੋਇਆ ਅਖਬਾਰ ਨੇ, ਪਰ ਇਹਦੇ ਵਿੱਚ ਨਾਮ ਉਹਨਾਂ ਵੱਡੇ ਸੀਲ ਨਹੀਂ ਮੁੜ ਆਪਣਿਆਂ ਨੂੰ ਤੇ ਜ਼ਿਆਦਾ ਢੁਕਦਾ ਸੀਗਾ। ਹਾਂਜੀ ਤੇ ਜੀ ਅੱਗੇ ਗੱਲਬਾਤ ਕਰੀਏ ਆਪਣੇ ਢੀਂਡਸਾ ਹੋਰਾਂ ਦੀ। ਉਹਨਾਂ ਨੂੰ ਵੀ ਸਹਾਰਾ ਲੈਣਾ ਪੈ ਗਿਆ ਜੀ ਸਨੀ ਦਿਓਲ ਹੋਰਾਂ ਦਾ, ਤੇ ਉੱਥੇ ਇੱਕ ਬੜੀ ਜਿਹੜੀ ਆ ਘਟਨਾ ਐਸੀ ਵਾਪਰੀ ਬੜੀ ਦੁਖਦਾਇਕ ਆ, ਉਹਦੇ ਬਾਰੇ ਵੀ ਜ਼ਰੂਰ ਵਿਸਥਾਰ ਦੇ ਨਾਲ ਦੱਸੋ। ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਕਿ ਲਗਾਤਾਰ ਪਛੜ ਰਹੇ ਨੇ ਸੰਗਰੂਰ ਦੇ ਵਿੱਚ, ਉਹਨਾਂ ਨੇ ਇਹ ਜਿਹੜਾ ਜੀ ਸਨੀ ਦਿਓਲ ਹੋਰਾਂ ਨੂੰ ਇੱਥੇ ਲਿਆਂਦਾ। ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਨੇੜਲੇ ਇੱਕ ਰਿਸ਼ਤੇਦਾਰ ਜਿਹੜੇ ਬੰਬੇ ਦੇ ਵਿੱਚ ਬਹੁਤ ਚਰਚਿਤ ਸੈਟਲ ਨੇ, ਹੈ ਪੰਜਾਬ ਤੋਂ ਹੀ ਨੇ ਉਹਨਾਂ ਦਾ ਕਾਰੋਬਾਰ ਕਿਹੋ ਜਿਹਾ ਕਿਸੇ ਦੇ ਟਾਈਮ ਫਿਰ ਗੱਲ ਕਰ ਲਾਂਗੇ, ਉਹ ਲਿਆਏ ਸਨੀ ਦਿਓਲ ਨੂੰ। ਔਰ ਸਨੀ ਦਿਓਲ ਤੇ ਗੁੱਗੂ ਗਿੱਲ ਜਿਹੜਾ ਸੀਗਾ ਜੀ ਦੋਨਾਂ ਨੂੰ ਖੁੱਲੀ ਜੀਪ ਦੇ ਵਿੱਚ ਚੜਾ ਕੇ ਸੰਗਰੂਰ ਤੋਂ ਜਿਹੜਾ ਬਰਨਾਲੇ ਤੱਕ ਦਾ ਸਫ਼ਰ ਸੀਗਾ ਉਹ ਕੀਤਾ ਗਿਆ। ਪਿੰਡਾਂ ਮਾਰੀ ਹੁੰਦਾ ਹੋਇਆ ਇਹ ਜਿਹੜਾ ਕਾਫਲਾ ਸੀਗਾ ਉਹ ਗਿਆ। ਮਾੜੀ ਘਟਨਾ ਇਹਦੇ ਵਿੱਚ ਵਾਪਰ ਗਈ ਜੀ। ਇੱਥੇ ਜਿਹੜੇ ਮੋਟਰਸਾਈਕਲਾਂ ਤੇ ਲਿਆਂਦੇ ਗਏ ਨੌਜਵਾਨ ਸਨ, ਇਹ ਵੀ ਪਤਾ ਲੱਗਾ ਕਿ ਜਿਹੜੇ ਪੈਟਰੋਲ ਪੰਪਾਂ ਤੋਂ ਪੈਟਰੋਲ ਪਵਾ ਰਹੇ ਸਨ ਉੱਥੇ ਨਾਲ ਦੀ ਨਾਲ ਦੂਸਰਾ ਪੈਟਰੋਲ ਵੀ ਵਰਤਾਇਆ ਜਾ ਰਿਹਾ ਸੀ ਜਿਹੜਾ ਬੰਦੇ ਦੇ ਅੰਦਰ ਜਾਂਦਾ। ਉਹਨੇ ਸ਼ਾਇਦ ਇਹ ਜਿਹੜਾ ਸੀਗਾ ਨਸ਼ਾ ਪੱਤਾ ਵੀ ਕੀਤਾ ਸੀਗਾ। ਟਰੱਕ ਦੇ ਥੱਲੇ ਆ ਗਏ ਦੋ, ਇੱਕ ਤਾਂ 40 ਸਾਲ ਦਾ ਸੀਗਾ, ਇੱਕ 25 ਸਾਲ ਦਾ। 40 ਸਾਲ ਦੀ ਮੌਕੇ ਦੇ ਉੱਤੇ ਮੌਤ ਹੋ ਗਈ, 25 ਸਾਲ ਵਾਲੇ ਦੀ ਹਸਪਤਾਲ ਦੇ ਵਿੱਚ ਜਾ ਕੇ ਜਿਹੜੀ ਹੈ ਜੀ ਉਹ ਡੈਥ ਹੋ ਗਈ। ਉਦੋਂ ਵੀ ਵੱਧ ਦੁੱਖ ਵਾਲੀ ਗੱਲ ਇਹ ਰਹੀ ਕਿ ਕਾਫਲਾ ਸੈਕਿੰਡ ਦੇ ਵਾਸਤੇ ਵੀ ਨਾ ਰੁਕਿਆ ਕਿ ਉੱਥੇ ਕਮ ਸੇ ਕਮ ਸ਼ਰਧਾਂਜਲੀ ਦੇ ਦਿੱਤੀ ਜਾਵੇ, ਜ਼ਖਮੀ ਨੂੰ ਤੁਰੰਤ ਜਿਹੜਾ ਹਸਪੀਟਲ ਹੀ ਪਹੁੰਚਾ ਦਿੱਤਾ ਜਾਵੇ ਤੇ ਉਹ ਜੋ ਹੋ ਸਕਦੀ ਮਦਦ ਕੀਤੀ ਜਾਵੇ। ਕਾਫਲਾ ਆਪਣੀ ਚਾਲੇ ਜਿਹੜਾ ਸੀਗਾ ਉਹ ਚੱਲਦਾ ਗਿਆ। ਫਿਲਮਾਂ ਦੇ ਵਿੱਚ ਨਲਕੇ ਪੁੱਟਣ ਵਾਲਾ ਸਨੀ ਦਿਓਲ ਕਿੰਨੀਆਂ ਕੁ ਵੋਟਾਂ ਪੁੱਟ ਕੇ ਦੇ ਦੂਗਾ ਢੀਂਡਸਾ ਪਰਿਵਾਰ ਨੂੰ, ਇਹ ਅਜੇ ਇੰਤਜ਼ਾਮ ਜਿਹੜਾ ਜੀ ਉਹ ਕਰਨਾ ਪਊਗਾ। 30 ਤਰੀਕ ਨੂੰ ਕੱਲ ਜਿਹੜਾ ਧਨੌਲੇ ਦੇ ਨੇੜੇ ਇੱਕ ਜਗ੍ਹਾ ਦੇ ਉੱਤੇ ਆਉਂਦਿਆਂ ਪਾਣੀ ਖਰੀਦਣ ਦੇ ਵਾਸਤੇ ਮੈਂ ਇੱਕ ਸਾਈਕਲ ਦੇ ਉੱਤੇ ਅਮਲੀ ਟਾਈਪ ਦੇ ਬੰਦੇ ਨੂੰ ਪੁੱਛਿਆ ਕਿ ਇੰਨਾ ਰਸ਼ ਸਨੀ ਦੇ ਵਾਸਤੇ ਸੀਗਾ, ਸਨੀ ਦਿਓਲ ਦੇ ਵਾਸਤੇ ਸੀਗਾ?
ਉਹਦਾ ਜਵਾਬ ਬੜਾ ਅਜੀਬ ਸੀਗਾ। ਕਹਿੰਦਾ ਬਾਕੀਆਂ ਦਾ ਤਾਂ ਪਤਾ ਨਹੀਂ, ਮੈਂ ਤਾਂ ਅੱਖਰਾਂ ਦੇ ਏਰ ਫੇਰ 'ਚ ਹੀ ਉਲਝ ਗਿਆ। ਉਹ ਕਹਿੰਦਾ ਮੈਨੂੰ ਨਹੀਂ ਸੀ ਪਤਾ ਕਿ ਸਨੀ ਦਿਓਲ ਨੇ ਆਉਣਾ, ਮੈਂ ਤਾਂ ਸੋਚਿਆ ਸ਼ਾਇਦ ਸਨੀ ਲਿਓਨ ਨੇ ਆਉਣਾ ਜੀ ਜੀ ਜੀ। ਤੇ ਬਿਲਕੁਲ ਸਹੀ ਆ ਜੀ, ਸਨੀ ਲਿਓਨ ਵੀ ਤੇ ਸਨੀ ਦਿਓਲ ਵੀ ਕਾਫੀ ਫਰਕ ਪੈ ਜਾਂਦਾ ਆ ਇਹਨਾਂ ਨੂੰ ਸਮਝਣ ਦੇ ਵਿੱਚ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਆਪਾਂ ਪੜ੍ਹਿਆ ਆ ਅਖਬਾਰਾਂ ਦੇ ਵਿੱਚ ਜਾਂ ਆਪਾਂ ਪਿਕਚਰਾਂ ਵੀ ਦੇਖੀਆਂ ਆ ਕਿ ਜਿਹੜੇ ਪੰਜਾਬ ਦਾ ਯੂਥ ਸੀ, ਪੰਜਾਬ ਦੇ ਨੌਜਵਾਨ ਸੀ, ਉਹ ਕੁਛ ਕੁ ਰੁਪਈਆਂ ਦੇ ਵਿੱਚ 4-4, 500 ਰੁਪਏ ਦੇ ਵਿੱਚ ਵੀ ਵਿਕੇ ਆ। ਕੀ ਗੱਲ ਸਹੀ ਆ? ਪੈਟਰੋਲ ਪੰਪਾਂ ਦੇ ਉੱਤੇ ਏਡੀਆਂ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਜੀ, ਘੜਮਾਸੀ ਪਿਆ ਹੋਇਆ ਸੀਗਾ ਤਕਰੀਬਨ। ਔਰ ਗੱਡੀ ਰੋਕ ਕੇ ਮੈਂ ਉਹਨਾਂ ਨੂੰ ਪੁੱਛਿਆ ਵੀ ਇੱਥੇ ਪੈਟਰੋਲ ਪੰਪ ਦੇ ਉੱਤੇ ਏਡਾ ਕਿਹੜਾ ਹਨੇਰਾ ਆ ਗਿਆ ਵੀ ਏਡੀਆਂ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਨੇ, ਇਹ ਕਾਫੇ ਦਲਾਂ ਦੇ ਵਿੱਚ ਪਾਏ ਹੋਏ ਸਾਰੇ ਜਿਹੜੇ ਮੇਰੇ ਵਰਗੇ ਘੋਣ ਮੋਹ ਨਹੀਂ ਸੀਗੇ ਸਾਰੇ, ਉਹ ਕਹਿੰਦੇ ਜੀ ਅਸੀਂ ਤਾਂ ਅਕਾਲੀ ਦਲ ਦੀ ਜਿਹੜੀ ਹੈ ਜੀ ਉਹਦੀ ਰੈਲੀ ਦੇ ਵਾਸਤੇ ਆਏ ਆ। ਜਿਹੜੀਆਂ ਪਰਚੀਆਂ ਉਹਨਾਂ ਨੇ ਦਿਖਾਈਆਂ, ਉਹ ਪਰਚੀਆਂ ਪਿੰਡਾਂ ਦੇ ਸਰਪੰਚਾਂ ਦੇ ਵੱਲੋਂ ਜਾਰੀ ਕੀਤੀਆਂ ਹੋਈਆਂ ਸਨ। ਇਹਨਾਂ ਪਰਚੀਆਂ ਦੇ ਉੱਤੇ 400 ਰੁਪਏ ਦਾ ਪੈਟਰੋਲ ਜਿਹੜਾ ਜੀ ਪੈਟਰੋਲ ਪੰਪ ਵਾਲੇ ਨੂੰ ਦੇਣ ਦੇ ਜਿਹੜੀ ਸਟੈਂਪ ਉਹ ਲੱਗੀ ਹੋਈ ਸੀ। ਜਿਹੜਾ ਪੰਜਾਬ ਦਾ ਨੌਜਵਾਨ ਹੈ ਉਹ ਇਸ ਗੱਲ ਨੂੰ ਲੈ ਕੇ ਲਲਕਾਰੇ ਮਾਰ ਰਿਹਾ ਸੀਗਾ ਕਿ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਅੱਜ 400 ਰੁਪਏ ਦਾ ਪੈਟਰੋਲ ਹੈ, ਜਿਹੜਾ ਕਿ ਅਕਸਰ ਬੇਰੁਜ਼ਗਾਰੀ ਦੀ ਵਜ੍ਹਾ ਕਰਕੇ 50 ਰੁਪਏ ਆਪਣੇ ਬਾਪੂ ਨਾਲ ਲੜ ਭਿੜ ਕੇ ਲਿਆਉਂਦਾ ਤੇ ਉਸੇ ਹੀ ਪੈਟਰੋਲ ਦੇ ਨਾਲ ਆਪਣੇ ਮੋਟਰਸਾਈਕਲ ਦੇ ਪਟਾਕੇ ਮਾਰਦਾ ਸੜਕਾਂ ਦੇ ਉੱਤੇ। ਉਹਨੂੰ 400 ਰੁਪਏ ਦਾ ਜਦੋਂ ਪੈਟਰੋਲ ਮਿਲਿਆ ਤੇ ਉਹਨੂੰ ਲੱਗਿਆ ਕਿ ਪਤਾ ਨਹੀਂ ਕਿੱਡੀ ਕੁ ਵੱਡੀ ਚੀਜ਼ ਜਿਹੜੀ ਉਹਦੇ ਹੱਥ ਆ ਗਈ। ਪਰ ਇਹ ਜਿਹੜੇ ਗਬਰੇਜ ਸਰ ਨੇ ਕਈਆਂ ਨੂੰ ਸਵਾਲ ਕੀਤਾ ਪਰ ਉਹਨਾਂ ਨੇ ਕੋਈ ਬਹੁਤਾ ਜਵਾਬ ਨਾ ਦਿੱਤਾ ਕਿ 400 ਰੁਪਏ ਦੀ ਜਗ੍ਹਾ ਦੇ ਉੱਤੇ ਜੇ 400 ਬੰਦੇ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਜਾਂਦਾ ਤੇ ਸ਼ਾਇਦ ਇਦੋਂ ਕਿਤੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਉੱਥੇ ਆ ਜਾਂਦੇ। ਪਰ ਪ੍ਰੋਬਲਮ ਇਹ ਆ ਕਿ ਪੰਜਾਬ ਦਾ ਜਿਹੜਾ ਇਹ ਯੂਥ ਹੈ ਜੀ, ਜਿਹਨੂੰ ਬਹੁਤਾ ਨਸ਼ਿਆਂ ਨੇ ਮਾਰ ਲਿਆ, ਉਹਦੀ ਸੋਚਣ ਦੀ ਜਿਹੜੀ ਸ਼ਕਤੀ ਹੈ ਨਾ ਉਹ ਖਤਮ ਹੀ ਹੋ ਗਈ ਹੈ। ਐਡਾ ਦੂਰ ਅੰਦੇਸ਼ੀ ਸ਼ਾਇਦ ਉਹ ਰਿਹਾ ਹੀ ਨਹੀਂਗਾ ਕਿ ਉਹ ਇੱਕ ਦਿਨ ਦਾ ਹੀ ਸੋਚਣ ਲੱਗ ਗਿਆ ਕਿ ਅੱਜ 400 ਰੁਪਏ ਦਾ ਪੈਟਰੋਲ ਮਿਲ ਗਿਆ, ਕੱਲ ਕੀ ਹੁੰਦਾ ਉਹ ਵੇਖਿਆ ਜਾਊਗਾ। ਜੀ ਉਸੇ ਦੇ ਨਾਲ ਜਿਹੜਾ ਬਹੁਤ ਸਾਰਾ ਯੂਥ ਆ ਉਹ ਜਾਗਰੂਕ ਵੀ ਬਹੁਤ ਹੋਇਆ, ਪਰ ਕਹਿੰਦੇ ਵਿਕਣ ਵਾਲੇ ਬਹੁਤ ਘੱਟ ਹੁੰਦੇ ਆ, ਪਰ ਉਹ ਜਿਹੜਾ ਘੱਟ ਵੀ ਹੁੰਦੇ ਆ ਉਹ ਨੁਕਸਾਨ ਜਿਹੜੇ ਆ ਬਹੁਤ ਜ਼ਿਆਦਾ ਕਰ ਜਾਂਦੇ ਆ। ਤੇ ਅੱਗੇ ਗੱਲਬਾਤ ਕਰੀਏ ਜੀ, ਜਿਹਨਾਂ ਨੂੰ ਤੁਸੀਂ ਢਿੱਡ ਘਮਾਊ ਬਾਬਾ ਕਹਿੰਦੇ ਆ, ਰਾਮਦੇਵ ਜੀ, ਉਹਦੇ ਤੇ ਵੀ ਕਾਫੀ ਪਰਚੇ ਦਰਜ ਹੋ ਗਏ ਤੇ ਉਹਦੀਆਂ ਮੀਟਿੰਗਾਂ ਤੇ ਵੀ ਕਹਿੰਦੇ ਕਿ ਉਹਨਾਂ ਨੇ ਪਾਬੰਦੀਆਂ ਲਗਾ ਦਿੱਤੀਆਂ ਆ। ਰਾਮਦੇਵ ਦੇ ਉੱਤੇ ਅੱਜ ਇੱਕ ਪਰਚਾ ਹੋਰ ਦਰਜ ਹੋ ਗਿਆ ਜੀ। ਇਹ ਤਾਂ ਗੱਲ ਕਰਦਾ ਜੀ ਕਿ ਹਰ ਬਿਮਾਰੀ ਜਿਹੜੀ ਹੈ ਨਾ ਜੀ ਉਹ ਕੰਟਰੋਲ ਹੋ ਜਾਂਦੀ ਹੈ ਉਹਦੇ ਯੋਗ ਦੇ ਨਾਲ, ਪਰ ਮੇਰਾ ਖਿਆਲ ਸ਼ਾਇਦ ਜ਼ੁਬਾਨ ਦੇ ਉੱਤੇ ਯੋਗ ਜਿਹੜਾ ਨਾ ਉਹ ਅਸਰ ਨਹੀਂ ਕਰਦਾ, ਜਿਹਦੇ ਕਰਕੇ ਉਹਦੀ ਜ਼ੁਬਾਨ ਜਿਹੜੀ ਆ ਉਹ ਤਿਲਕੀ ਆ ਤੇ ਇਸ ਵੇਲੇ ਇਹ ਜਿਹੜਾ ਬਾਬਾ ਢਿੱਡ ਘਮਾਊ ਹੈ ਜੀ ਉਹ ਮੁਸ਼ਕਲ ਦੇ ਵਿੱਚ ਪੈ ਗਿਆ। ਜਿਹੜਾ ਉਹਨੇ ਦਲਿਤ ਭਾਈਚਾਰੇ ਦੇ ਬਾਰੇ ਦੇ ਵਿੱਚ ਮਾੜੀ ਆਪਣੀ ਸੋਚ ਦਾ, ਗੰਦੀ ਸੋਚ ਦਾ ਪ੍ਰਗਟਾਵਾ ਕਰਦਿਆਂ ਹੋਇਆ ਗੱਲ ਕਹੀ ਸੀ ਕਿ ਰਾਹੁਲ ਗਾਂਧੀ ਤਾਂ ਦਲਿਤਾਂ ਦੇ ਘਰਾਂ ਦੇ ਵਿੱਚ ਹਨੀਮੂਨ ਮਨਾਉਣ ਜਾਂਦਾ, ਉਹ ਮਾਮਲੇ ਨੇ ਕਾਫੀ ਤੂਲ ਜਿਹੜੀ ਆ ਉਹ ਫੜ ਲਈ ਹੈ। ਅੱਜ ਪਰਚਾ ਇੱਕ ਹੋਰ ਦਰਜ ਹੋ ਗਿਆ। ਕੁੱਲ ਪਰਚੇ ਜਿਹੜੇ ਨੇ ਦਰਜ ਹੋਣ ਦੀ ਗਿਣਤੀ 5 ਹੋ ਗਈ। ਉਹਦੇ ਉੱਤੇ 5 ਥਾਵਾਂ ਦੇ ਉੱਤੇ ਵੱਖੋ ਵੱਖਰੇ ਪਰਚੇ ਦਰਜ ਹੋ ਗਏ ਨੇ। ਇਹ ਸਮਝਿਆ ਗਿਆ ਕਿ ਅੱਜ ਇਸ ਰਾਮਦੇਵ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋ ਸਕਦੀ ਹੈ ਜਾਂ ਫਿਰ ਉਹ ਆਤਮ ਸਮਰਪਣ ਵੀ ਕਰ ਸਕਦਾ। ਸ਼ਾਇਦ ਹੋ ਸਕਦਾ ਹੈ ਕਿ ਭੱਜਣ ਦੇ ਵਾਸਤੇ ਸੂਟ ਦਾ ਪ੍ਰਬੰਧ ਕਰ ਰਿਹਾ ਹੋਵੇ ਜਿਹੋ ਜਿਹਾ ਨੇ ਰਾਮਲੀਲਾ ਮੈਦਾਨ 'ਚ ਕੀਤਾ ਸੀਗਾ ਜੀ। ਜੀ 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 ਬਿਲਕੁਲ ਇਸ ਚੀਜ਼ ਲਈ ਬਹੁਤ ਮਸ਼ਹੂਰ ਆ। ਤੇ ਅੱਗੇ ਗੱਲ ਕਰੀਏ ਜੀ, ਜੋ ਅਖਬਾਰਾਂ ਦੇ ਵਿੱਚ ਆਈ ਆ, ਸਰਦਾਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਨੇ ਜੀ ਆਦੇਸ਼ ਪ੍ਰਤਾਪ ਸਿੰਘ, ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ ਕਿ ਜਿਹੜੇ ਡੀਜੀਪੀ, ਜਿਹੜੇ ਸਾਬਕਾ ਡੀਜੀਪੀ ਆ ਸ਼ਸ਼ੀਕਾਂਤ, ਉਹਨਾਂ ਨੇ ਜੋ ਇਲਜ਼ਾਮ ਲਗਾਏ ਆ ਡਰੱਗ ਦੇ ਵੇਚਣ ਵਾਲਿਆਂ ਦੇ ਲਈ, ਉਹ ਉਹਨਾਂ ਨੇ ਉਹਦੇ ਤੇ ਸਹੀ ਪਾਈ ਆ। ਉਹ ਕਹਿੰਦੇ ਬਿਲਕੁਲ ਸਹੀ ਰਿਪੋਰਟ ਆਈ ਆ। ਸ਼ਸ਼ੀਕਾਂਤ ਹੋਰਾਂ ਦੀ ਉਹਨਾਂ ਨੇ ਰਜਮੀ ਤਾਰੀਫ ਜਿਹੜੀ ਹੈ ਜੀ ਉਹ ਕੀਤੀ ਆ। ਉਹਨਾਂ ਨੇ ਕਿਹਾ ਕਿ ਸ਼ਸ਼ੀਕਾਂਤ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹ ਜਿਹੜੇ ਇਲਜ਼ਾਮ ਨੇ ਉਹ ਲਾਏ ਨੇ ਤੇ ਲੋਕਾਂ ਦੇ ਨਾਮ ਜਿਹੜੇ ਉਹ ਸਾਹਮਣੇ ਲਿਆਂਦੇ ਨੇ। ਇਹਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋ ਰਹੇ ਨੇ ਜਿਹੜੇ ਕੱਲ੍ਹ ਦੇ ਘਿਰੇ ਹੋਏ ਨੇ ਜੀ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਦੀਆਂ ਕੰਪਨੀਆਂ ਨੂੰ ਕਿਵੇਂ ਪੰਜਾਬ ਸਰਕਾਰ ਦੇ ਵੱਲੋਂ ਲਾਹਾ ਪਹੁੰਚਾਇਆ ਗਿਆ। ਇਹ ਤੋਂ ਬਾਅਦ ਅੱਜ ਉਹ ਚਰਚਾ ਦੇ ਵਿੱਚ ਆ ਗਏ ਨੇ ਜੀ ਇਸ ਬਿਆਨ ਨੂੰ ਲੈ ਕੇ ਕਿ ਉਹਨਾਂ ਨੇ ਡਰੱਗੀ ਵਾਲੇ ਮਾਮਲੇ ਦੇ ਉੱਤੇ ਇਹ ਜਿਹੜਾ ਸਾਹਮਣੇ ਜਾਂਦਾ ਜੀ ਕਿ ਡਰੱਗ ਵਾਲੇ ਕੇਸਾਂ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਨਾਮ ਆ ਰਿਹਾ ਉਹਨਾਂ ਨੂੰ ਜਿਹੜਾ ਜੀ ਸਾਹਮਣੇ ਲਿਆਂਦਾ ਜਾਣਾ ਚਾਹੀਦਾ ਤੇ ਉਹਨਾਂ ਦੇ ਪਰਚੇ ਜਿਹੜੇ ਨੇ ਉਹ ਦਰਜ ਹੋਣੇ ਚਾਹੀਦੇ ਨੇ। ਆਦੇਸ਼ ਪ੍ਰਤਾਪ ਸਿੰਘ ਕੈਰੋ ਹੁਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਵਾਈ ਨੇ। ਪਰ ਦੂਜਾ ਮਸਲਾ ਇੱਥੇ ਇਹ ਵੀ ਹੈ
ਕਿ ਕਿਸੇ ਟਾਈਮ ਮਾਝੇ ਦੇ ਜਰਨੈਲ ਉਹ ਕਹੇ ਜਾਂਦੇ ਹੁੰਦੇ ਸਨ। ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਇਹ ਗੁਰਜ ਉਹਨਾਂ ਤੋਂ ਖੋਹ ਲਿਆ ਪਿਛਲੇ ਕੁਝ ਸਮੇਂ ਤੋਂ। ਵਿਕਰਮ ਸਿੰਘ ਮਜੀਠੀਆ ਅਤੇ ਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਵਿੱਚ ਦਾ ਇੱਕ ਖੜਕਾ ਕਿਸੇ ਨੂੰ ਭੁੱਲਿਆ ਨਹੀਂ। ਸ਼ਾਇਦ ਇਸੇ ਵਜ੍ਹਾ ਕਰਕੇ ਜੀ ਇਹ ਜਿਹੜਾ ਬਿਆਨ ਹੈ ਉਹਨਾਂ ਦਾ ਆਇਆ, ਪਰ ਇਹਨੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਹੈ। ਸਰਕਾਰ ਦੇ ਵਿੱਚ ਸ਼ਾਮਲ ਕਿਸੇ ਵਿਅਕਤੀ ਨੇ ਖੁੱਲ੍ਹਮ ਖੁੱਲ੍ਹੀ ਜਿਹੜੀ ਗੱਲ ਹੈ ਡਰੱਗ ਦੇ ਖਿਲਾਫ ਇਹ ਪਹਿਲੀ ਵਾਰੀ ਕੀਤੀ ਹੈ ਜੀ। ਜੀ ਬਿਲਕੁਲ, ਸ਼ਾਇਦ ਸਾਰਿਆਂ ਨੇ ਆਪਣੇ ਅਰਵਿੰਦ ਕੇਜਰੀਵਾਲ ਤੋਂ ਸਿੱਖ ਲਿਆ ਕਿ ਸੱਚ ਬੋਲੇ ਬਿਨਾਂ ਜਿਹੜਾ ਗੁਜ਼ਾਰਾ ਨਹੀਂ ਹੈਗਾ। ਤੇ ਅੱਗੇ ਜੀ ਅਸੀਂ ਇੱਕ ਖਬਰਾਂ ਪੜ੍ਹਦੇ ਪਏ ਸੀਗੇ ਕਿ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦੇ ਆ, ਉਹਨਾਂ ਨੇ ਵੀ ਸਾਰੇ ਲੋਕਾਂ ਨੂੰ ਇਹ ਅਪੀਲ ਕੀਤੀ ਆ ਕਿ ਮੋਦੀ ਨੂੰ ਵੋਟ ਨਾ ਪਾਈ ਜਾਵੇ, ਪਰ ਸਮੁੰਦਰ ਦੇ ਵਿੱਚ ਵਿਛਾ ਕੇ ਸਿੱਟ ਦਿਓ ਆਪਣੀ ਵੋਟ ਨੂੰ। ਤੇ ਉਹ ਵੀ ਲੋਕ ਇੰਨੇ ਖਿਲਾਫ ਨੇ ਜੀ ਮੋਦੀ ਦੇ। ਜੀ ਦੇਖੋ, ਉਹਨਾਂ ਨੂੰ ਪਤਾ ਹੈ ਕਿਉਂਕਿ ਜਿਹੜੇ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨੂੰ ਤਾਂ ਇਹ ਪਤਾ ਨਾ ਜੀ ਕਿ ਇਹ ਨਹੀਂ ਪਤਾ ਲੱਗ ਰਿਹਾ ਕਿ ਜੇ ਮੋਦੀ ਹੋਰੀ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਬਣੂਗਾ ਕੀ। ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੀ ਆਇਆ ਕਿ ਜੇ ਨਰਿੰਦਰ ਮੋਦੀ ਹੋਰੀ ਪ੍ਰਧਾਨ ਮੰਤਰੀ ਬਣ ਗਏ ਤਾਂ ਭਾਰਤ ਦੇ ਵਿੱਚ ਜਿਹੜੇ ਫਿਰਕੂ ਦੰਗੇ ਨੇ ਉਹ ਹੋ ਸਕਦੇ ਨੇ। ਤੋ ਜਿਹੜਾ ਫਾਰੂਕ ਅਬਦੁੱਲਾ ਉਹਨਾਂ ਦਾ ਬਿਆਨ ਜੀ ਉਹ ਵੀ ਇਸੇ ਤਰਜ਼ ਦੇ ਉੱਤੇ ਆਇਆ ਜੀ ਕਿ ਜਿਹੜੇ ਘੱਟ ਗਿਣਤੀਆਂ ਨੇ ਉਹ ਅਣਸੁਰੱਖਿਅਤ ਹੋ ਜਾਣਗੀਆਂ ਭਾਰਤ 'ਚ। ਜੀ ਤੇ ਇੱਕ ਖਬਰ ਹੋ ਰਿਹਾ ਜੀ, ਉਸ ਤੋਂ ਬਾਅਦ ਸਰੋਤੇ ਤੁਹਾਡੀਆਂ ਅਸੀਂ ਕਾਲਾਂ ਲਾਵਾਂਗੇ। ਤੇ ਜਿਵੇਂ ਤੁਸੀਂ ਵਾਰ-ਵਾਰ ਕਾਲ ਕਰਦੇ ਸੀ, ਜੇ ਤੁਹਾਡੇ ਕੋਲ ਕੋਈ ਕੁਐਸਚਨ ਆ ਤੁਸੀਂ ਪੁੱਛਣਾ ਆ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ। ਤੇ ਇੱਕ ਕੁਐਸਚਨ ਹੋ ਰਿਹਾ ਜੀ, ਇਹ ਵੀ ਇੱਕ ਖਬਰ ਆਈ ਸੀਗੀ, ਮੁੱਖ ਮੰਤਰੀ ਤੋਂ ਪੰਥ ਰਤਨ ਵਾਪਸ ਲੈਣ ਦੀਆਂ ਵੀ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ, ਖਬਰਾਂ ਦੇ ਵਿੱਚ ਇਹ ਚਰਚਾ ਆ। ਜੀ ਇਸ ਸਬਕਾ ਸਿੰਘ ਨੇ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਛੇੜ ਦਿੱਤੀ ਹੈ। ਤੁਸੀਂ ਬਿਲਕੁਲ ਦਰੁਸਤ ਹੋ। ਇਹ ਜਿਹੜੀ ਚਰਚਾ ਹੈ ਉਹ ਛਿੜੀ ਹੈ ਜੀ। ਕੁਝ ਜਿਹੜੀਆਂ ਸਿੱਖ ਤੇ ਬੁੱਧੀਜੀਵੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਇਹ ਮੰਗ ਜਿਹੜੀ ਹੈ ਜੀ ਕੀਤੀ ਹੈ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੈਮੋਰੰਡਮ ਜਿਹੜਾ ਜੀ ਉਹ ਭੇਜਿਆ। ਇਹ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਫਖਰੇ ਕੌਮ ਜਿਹੜਾ ਖਿਤਾਬ ਸੀਗਾ ਉਹ ਵਾਪਸ ਲੈ ਲੈਣਾ ਚਾਹੀਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ। 5 ਪੰਨਿਆਂ ਦਾ ਇਹ ਜਿਹੜਾ ਮੈਮੋਰੰਡਮ ਭੇਜਿਆ ਜੀ, ਉਹਦੇ ਵਿੱਚ ਇਹ ਆਖਿਆ ਕਿ ਸਿੱਖ ਧਰਮ ਨੂੰ ਪੌੜੀ ਵਜੋਂ ਵਰਤ ਕੇ ਸਿਆਸੀ ਖੇਡਾਂ ਖੇਡਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਤੁਰੰਤ ਇਹ ਜਿਹੜਾ ਫਖਰੇ ਕੌਮ ਰੁਤਬਾ ਆ ਉਹ ਵਾਪਸ ਲੈ ਲਿਆ ਜਾਣਾ ਚਾਹੀਦਾ ਜੀ। ਇਹਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਜਥੇਬੰਦੀ ਦੇ ਵਕੀਲ ਅਮਰ ਸਿੰਘ ਚਾਹਲ, ਪੰਜਾਬ ਹਿਊਮਨ ਰਾਈਟਸ ਸੰਸਥਾ ਦੇ ਚੇਅਰਮੈਨ ਅਜੀਤ ਸਿੰਘ ਬੈਂਸ, ਅਖੰਡ ਕੀਰਤਨੀ ਜਥੇ ਦੇ ਰਜਿੰਦਰਪਾਲ ਸਿੰਘ, ਗੁਰੂ ਆਸਰਾ ਟਰੱਸਟ ਦੀ ਕੁਲਬੀਰ ਕੌਰ ਧਾਮੀ, ਪੰਚ ਪ੍ਰਧਾਨੀ ਦੇ ਸਤਨਾਮ ਸਿੰਘ ਪੌਂਟਾ ਤੇ ਕਨਿੱਕਰ ਸਿੰਘ ਜਿਹੜੇ ਨੇ ਉਹਨਾਂ ਸਾਰੇ 16 ਸੰਸਥਾਵਾਂ ਨੇ ਜਿਨ੍ਹਾਂ ਨੇ ਇਹ ਮੈਮੋਰੰਡਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ। ਪਰ ਪਤਾ ਹੀ ਆ ਕਿ ਜਥੇਦਾਰ ਸਾਹਿਬ ਨੇ ਇਹੋ ਜਿਹੀ ਜਗ੍ਹਾ ਲੁਕੋ ਦੇਣਾ ਜਿੱਥੋਂ ਵੜ ਕੇ ਲੱਭੇ ਹੀ ਨਾ। ਬਿਲਕੁਲ ਜੀ, ਜਿਵੇਂ ਕਹਿੰਦੇ ਹੁੰਦੇ ਨਾ ਠੰਡੇ ਬਸਤੇ ਦੇ ਵਿੱਚ ਉਹ ਪੈ ਜਾਣਾ ਆ। ਪਰ ਜੇ ਸਿੱਖ ਜਥੇਬੰਦੀਆਂ ਆ ਇਹ ਨਾ ਠੰਡੀਆਂ ਹੋਈਆਂ ਤੇ ਸ਼ਾਇਦ ਕੰਮ ਕੋਈ ਨਾ ਕੋਈ ਹੋ ਜਾਏ। ਤਾਂ ਬਲਤੇਜ ਪੰਨੂ ਜੀ, ਅੱਜ ਹੁਣ ਤੁਹਾਡਾ ਆਜ਼ਨਾਮਾ ਜੀ ਕਿ ਜਿੱਥੇ ਬੋਲਣ ਦੀ ਖੁੱਲ੍ਹ ਹੈ ਸਾਰਿਆਂ ਨੂੰ, ਪਿੱਛੇ ਹੋਰ ਤੋਂ ਕੋਈ ਕਿਉਂ ਰਹੇ ਹੇਲੀ। ਜਿੱਥੇ ਬੋਲਣ ਦੀ ਖੁੱਲ੍ਹ ਹੈ ਸਾਰਿਆਂ ਨੂੰ, ਪਿੱਛੇ ਹੋਰ ਤੋਂ ਕੋਈ ਕਿਉਂ ਰਹੇ ਬੇਲੀ। ਪਹਿਲਾਂ ਇੱਕ ਤੇ ਦੂਸਰਾ ਫੇਰ ਤੀਜਾ, ਲੀਡਰ ਕਈ ਨੇ ਲੀਹ ਤੋਂ ਰਹੇ ਬੇਲੀ। ਨਿੰਦਾ ਹੋਰਨਾਂ ਦੀ ਜਿਹੜੇ ਕਰਨ ਵਾਲੇ ਵਗਦੇ ਵਹਿਣ ਦੇ ਵਿੱਚ ਨੇ ਵਹੇ ਬੇਲੀ। ਚੁੱਪ ਫਾਰੂਕ ਅਬਦੁੱਲੇ ਵੀ ਤੋੜ ਦਿੱਤੀ, ਉਹਨੇ ਬੋਲ ਮਨ ਚਾਹੇ ਨੇ ਕਹੇ ਬੇਲੀ। ਕਹਿੰਦਾ ਮੋਦੀ ਦੇ ਸਾਰੇ ਸਮਰਥਕਾਂ ਨੂੰ ਤੁਸੀਂ ਲੋਕਾਂ ਨੂੰ ਤੰਗ ਨਹੀਂ ਕਰੋ ਬੇਲੀ। ਕਹਿੰਦਾ ਮੋਦੀ ਦੇ ਸਾਰੇ ਸਮਰਥਕਾਂ ਨੂੰ ਤੁਸੀਂ ਲੋਕਾਂ ਨੂੰ ਤੰਗ ਨਹੀਂ ਕਰੋ ਬੇਲੀ। ਚੰਗੇ ਲੱਗਦੇ ਹੋਰ ਜਦ ਲੋਕ, ਨਹੀਂ ਤਾਂ ਤੁਸੀਂ ਡੁੱਬ ਸਮੁੰਦਰ ਵਿੱਚ ਮਰੋ ਬੇਲੀ। ਬਹੁਤ ਬਹੁਤ ਥੈਂਕ ਯੂ ਬਲਤੇਜ ਪੰਨੂ ਜੀ, ਬਹੁਤ ਵਧੀਆ ਸੀ ਤੁਹਾਡਾ ਆਜ਼ਨਾਮਾ ਵੀ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਮਿਹਰਬਾਨੀ।